ਕੱਲ ਪਤਾ ਨਹੀਂ ਕਦੋਂ ਕਹਿੰਦਾ ਚੀਨੀ ਦੇ ਰੋਟੀ ਨਾਲ ਚੀਨੀ ਨਹੀਂ ਦਿੱਤੀ ਜਾ ਕੇ ਇੱਟਾਂ ਪਾੜਤੀਆਂ। ਓਏ ਆ ਚੰਗਾ ਕੰਮ ਪੁੱਤ ਫੜਿਆ ਤੂੰ। ਪੈਂਦੇ ਲੈਂਦੇ ਗਾਲਾਂ ਕੱਢਣ ਲੱਗ ਪਿਆ। ਸਿੰਪਲ ਜੀ ਗੱਲ ਕਰਦੇ ਆ ਕਿ ਆਪਦੀ ਵਰਦੀ ਦਾ ਨਜਾਇਜ਼ ਫਾਇਦਾ ਜਿਹੜਾ ਉਹਨਾਂ ਨੇ ਚੁੱਕਿਆ ਤੇ ਉਹਨੂੰ ਗਾਲੀ ਗਲੋਚ ਕੀਤੀ। ਸੋ ਮੈਂ ਕਹਿੰਦਾ ਹੁੰਦਾ ਕਿ ਇੱਜ਼ਤਦਾਰ ਬੰਦੇ ਵਾਸਤੇ ਜਿਹੜੀ ਗਾਲ ਹੈ ਨਾ ਉਹ ਗੋਲੀ ਬਰਾਬਰ ਆ। ਜੱਟੂ ਦਾ ਆਈਫੋਨ ਆ, ਜੱਟੂ ਕਹਿੰਦਾ ਆਈਫੋਨ ਲਿਆਂਦਾ ਅੱਬੂ ਨੇ। ਨੋਕੀਆ ਆਈਫੋਨ ਨਵਾਂ ਚੱਲਿਆ। ਨੋਕੀਆ ਆਈਫੋਨ ਨਵਾਂ ਚੱਲਿਆ। ਨਵੀਂ ਨਿਕਲਿਆ ਆਪਣੇ ਵਾਸਤੇ ਇਹੀ ਚੀਜ਼। अस्सलाम वालेकुम जी, की हाल चाल है? उम्मीद करते हैं वधिया होवोगे। वेलकम है जी अज के नवे व्लॉग च ते अज दी नवी वीडियो च। अज दा व्लॉग करते हैं स्टार्ट ते तुहानूं दिखाने अपनी रूटीन कि अपना दिन किद्दां गुजरदा वा ते आपां की करदे हैं। सुबह सुबह दा टाइम आ, उठे सब तो पहलां गए आ चाचे मिस्त्री वाल ते लारा फिर अज दा लारा फिर मिल गया ते बापू मेरे तो पहलां पहुंचे हुए सी ते मैं बाद च पहुंचा ते बस कहते भी अज सारा काम हो गया। बनेरे रह गए बनने वाले छत्तां दे, वो भी बन लेंदे जिथे इन्ना सबर कर लिया एक दिन होर कर ला। मैं क्या की कहते होंगे भी सदा कदे दादे दियां ते कदे पोते दियां, खैर सला कोई रौला नहीं। मैं तो एवें स्कूटर ना सिर तड़के कट के जाना वा जिवें मैं किस को आप पैसे लेने होंगे। जिवें नहीं आप किसी को पैसे लेने भी बंदा सवेरे किते चला ना जाए, उन्हें लारा दिता सवेर का कारा किया होया तो पहुँचो जाके वो बूहे तो बहो। मैं तो उवें करदा सवेरे तड़के उठ के पहला होर कोई काम नहीं। वो कहना को मूँह बाद च धोने स्कूटर में किक पहला वजदी है भी चलो मिस्त्री के बूहे ते। खैर फिलहाल की घड़ी एक दिन होर ते फिर भी कोई रौला नहीं। जिथे इन्ने दिन इंतजार किया उत्थे एक दिन आपां होर इंतजार कर लेंगे। अल्लाह खैर करेगा, कोई रौला नहीं। जो भी हुंदा वा बेहतरी हुंदी है, रब दी बेहतरी है किसी भी काम दे विच। जिहड़ा भी रब काम कराउंदा अपने कोई अपने नाल जो भी हुंदा डेली रूटीन दे विच ओह रब दी बेहतरी हुंदी है जी। ते लो जी इधर ਲਈ ਆਉਂਦੇ ਆ ਨਿੰਮ ਜੱਟੂਕਿਆਂ ਵਾਲੀ ਜਿਹੜੀ ਸੀ ਉਹ ਛਾਂਗੀ ਸੀ ਕਿਉਂਕਿ ਤੁਹਾਨੂੰ ਪਤਾ ਮੌਸਮ ਉਦੋਂ ਦਾ ਪੱਤੇ ਕਿਰਨੇ ਆ ਤੇ ਇਸ ਕਰਕੇ ਨਾ ਲਓ ਜੀ ਚੋਰੀ ਹੁਣੇ ਸਿੱਟੀ ਜਾਂਦੇ ਨਿੰਮਾਂ ਚੱਕ ਕੇ। ਭੱਟੀ ਸਾਹਿਬ ਨੇ ਪੂਰਾ ਖਿੱਚੜ ਤੂੰ ਯਾਦ ਕਰ ਲੋ ਕੀਤੀ ਆ। ਭੱਟੀ ਸਾਹਿਬ ਜੁੱਤੀ ਨਾ ਪਾਈ ਮੇਰਾ ਪੁੱਤ, ਚੰਗਾ ਬੇਇੱਜ਼ਤੀ ਕਰਾਈ ਵੀ ਸਾਰਿਆਂ ਕੋ ਮੇਰੀ। ਲਓ ਜੀ ਤੇ ਪੱਠੇ ਮਾਸ਼ਾਅੱਲਾ ਵੱਢ ਲਿਆ, ਪੱਠੇ ਥੋੜੇ ਵੱਢ ਲਈਦੇ ਆ। ਬਾਕੀ ਇਹ ਆ ਵੀ ਪਰਾਲੀ ਨਾਲ ਕੁਦਰ ਕੇ ਤੇ ਪਾਲਕੀ ਦੀ ਮਾਲ ਬੜੇ ਸ਼ੌਕ ਨਾਲ ਖਾ ਲੈਂਦਾ ਵਾ। ਆ ਲਓ ਜੀ ਹੁਣ ਟਰੈਕਟਰ ਲਾਉਨੇ ਆ ਬੈਕ ਤੇ ਬਾਕੀ ਵਲੌਗ ਹੋ ਗਿਆ ਅੱਜ ਦਾ ਸਟਾਰਟ। ਵਲੌਗ ਬੜਾ ਅੱਛਾ ਤੇ ਬੜਾ ਇੰਟਰਸਟਿੰਗ ਤੇ ਬੜਾ ਮਜ਼ੇ ਦਾ ਹੋਏਗਾ ਇਨਸ਼ਾਅੱਲਾ। ਤੁਹਾਨੂੰ ਅੱਛਾ ਲੱਗੇਗਾ, ਪੂਰਾ ਵਲੌਗ ਦੇਖਿਓ ਲਾਜ਼ਮੀ, ਠੀਕ ਹੈ ਜੀ। ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ, ਮਤਲਬ ਹੋ ਗਿਆ। ਚੱਲ ਬਸ ਔਰ ਉਹਦੇ ਇੱਟ ਲਾਤੀ ਉਹਨੇ। ਹਾਂ ਮੈਂ ਫਿਰ ਤੁਹਾਨੂੰ ਪਤਾ ਮੈਂ ਟਰੈਕਟਰ ਸਿੱਧਾ ਕਰਨਾ ਹੁੰਦਾ ਫਿਰ ਪੂਰਾ। ਲੋਈ ਭੱਟੀ ਨੇ ਵੀ ਜੁੱਤੀ ਪਾ ਲਈ ਆ। ਲੈ ਚੱਲ ਲੈ ਜਾ। ਲੋ ਜੀ ਅਵੈਸ ਸਾਹਿਬ ਆ ਗਏ ਆ। ਐਂਬਰ ਰਾਣੀ ਦੇ ਉੱਤੇ ਪੋਸ਼ਾਕ ਪੈ ਗਈ ਆ। ਐਂਬਰ ਰਾਣੀ ਮਾਸ਼ਾਅੱਲਾ ਅੱਜ ਜਾਏਗੀ ਫੇਰਾ ਤੁਰਾ ਕਰਨ। ਕਿਉਂ ਅਵੈਸ ਸਾਹਿਬ? ਅਵੈਸ ਨੂੰ ਭਾਈ ਮੈਂ ਲੈ ਕੇ ਆਂਦਾ ਬੜਾ ਔਖਾ। ਅਵੈਸ ਦਾ ਮੈਚ ਸੀ ਅੱਜ। ਕਿੰਨੇ ਕਿਲੋ ਤੇ ਬਾਬੇ? 70 ਕਿੱਥੇ? 65 12 ਚ ਮੈਚ ਆ ਅੱਜ ਭਾਈ ਕੌਡੀ ਦਾ 77 ਕਿਲੋ ਤੇ ਅਵੈਸ ਨੇ ਜਾਣਾ ਸੀ ਤੇ ਛੁੱਟੀ ਆ ਗਿਆ ਮੁੰਡਾ ਆਰਮੀ ਚੋਂ। ਇਹ ਆਰਮੀ ਵਾਲੇ ਦੀ ਇਹ ਮੌਜ ਆ ਪਲੇਅਰਾਂ ਦੀ ਹੈ ਕਿ ਖੇਡ ਕੇ ਤੇ ਵਾਪਸੀ ਘਰੇ। 9 ਬਲੋਚ ਜਿੰਦਾਬਾਦ। 9 ਬਲੋਚ ਜਿੰਦਾਬਾਦ। ਲਓ ਜੀ ਮੁੰਡਾ ਮਾਸ਼ਾਅੱਲਾ ਹੈਗਾ ਆਰਮੀ ਦੇ ਵਿੱਚ ਤੇ ਖੇਡ ਖੂਡ ਕੇ ਆ ਗਿਆ ਆਰਮੀ ਵੱਲੋਂ। ਤੇ ਹੁਣ ਫਿਰ ਅੱਗੇ ਇੱਥੇ ਪਿੰਡਾਂ ਥਾਵਾਂ ਦੇ ਜਿਹੜੇ ਮੈਚ ਆ ਉਹ ਖੇਡੇਗਾ। ਤੇ ਬਾਕੀ ਐਂਬਰ ਰਾਣੀ ਜਿਹੜੀ ਆ ਇਹ ਵੀ ਅੱਜ ਖੇਡੇਗੀ ਇਨਸ਼ਾਅੱਲਾ। ਤੇ ਬਾਕੀ ਜੰਦਾ ਆ ਗਿਆ ਵਾ। ਆਹ ਦੇਖੋ ਜੀ ਆ ਪਛਾਣੋ ਹਾਂ ਬਾਬੇ ਵਾਉਂਦੇ ਰਹਿ ਕਿਸੇ ਟਾਈਮ 'ਚ। ਤੇ ਇਹ ਆਪਾਂ ਜੀ ਅੱਲਾ ਖੈਰ ਕਰੇ ਵੱਟਾਂ ਜਿਹੜੀਆਂ ਉਹ ਸਿੱਧੀਆਂ ਕਰਨੀਆਂ ਜੰਦੇ ਨਾਲ ਫੜ ਕੇ। ਲਓ ਜੀ ਸਾਨੂੰ ਲੱਭਾ ਆਲੂ ਵਾਲਾ ਵਾਹਣ ਬਿਲਕੁਲ ਵਿਹਲਾ। ਚੰਗੀ ਲੰਮੀ ਕੋਈ 5-7 ਕਿੱਲਾਂ ਦੀ ਪੱਟੀ ਲੱਭੀ ਆ ਵਿਹਲੀ ਜਿਹੜੀ ਆਲੂਆਂ ਦੀ। ਆਲੂ ਦੀ ਬਜਾਈ ਚਾਲੂ ਆਪਣੇ ਵਾਲੇ ਪਾਸੇ ਇੱਥੇ ਆ ਸਾਰੇ ਆਲੂ ਦਵਾਈ ਦੂਈ ਲਈ ਜਾਂਦੇ ਆ। ਤੇ ਐਂਬਰ ਰਾਣੀ ਅਸੀਂ ਲੈ ਕੇ ਆਉਂਦੇ ਨਾ ਨੰਜਾਲੇ ਪੁਲ ਨੂੰ ਇਧਰੋਂ ਵਿੱਚੋਂ ਵਿੱਚ ਨਾ ਬਿਆਸ ਲੈਣ ਤੇ ਆ ਜਿਹੜੀ ਸੜਕ ਆ ਤੇ ਆਲੂ ਵਾਲੀ ਪੱਟੀ ਲੱਭੀ ਆ। ਤੇ ਵਕਾ ਨਾ ਅਵੈਸ ਕਹਿੰਦਾ ਵੀ ਮੈਨੂੰ ਇਹਨੂੰ ਇੱਥੇ ਵਿੱਚ ਭਜਾਉਣ ਦੇ। ਕਹਿੰਦਾ ਤਾਂ ਪਸੀਨਾ ਚੋਵੇ ਥੋੜਾ ਜਿਹਾ ਮਤਲਬ ਨਾ
ਅਖੀਰ ਲੈਵਲ ਦਾ ਫਿਰ ਇਹ ਹੋ ਜੂਗੀ ਬਿਲਕੁਲ ਇਹ ਸਹੀ। ਕਹਿੰਦਾ ਇਹਦਾ ਅੱਜ ਪਸੀਨਾ ਕਢਾਉਣੇ 1-2 ਦਿਨ ਦੇ ਵਿੱਚ ਨਾ ਇਹ ਬਿਲਕੁਲ ਫਿੱਟ ਹੋ ਜੂ। ਮੈਂ ਕਿਹਾ ਚਲੋ ਜਿਵੇਂ ਤੈਨੂੰ ਮੁਨਾਸਬ ਲੱਗਦਾ। ਆ ਚੈੱਕ ਕਰੋ ਮਾਸ਼ਾਅੱਲਾ, ਪੱਟੀ ਆ ਲੰਮੀ, ਆਲੂਆਂ ਦੀ ਲਾਮ ਆ ਚੰਗੀ। ਓਏ ਹੋ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਖੈਰ ਕਰੇ ਜੀ। ਖਾਲਾ ਹੋਣਾ ਅੱਗੇ, ਖਾਲਾ ਹੋਣਾ, ਖਾਲੇ ਤੋਂ ਡਰ ਜਾਣੀ ਇਹ। बस 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 रोके 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 बस बस कमली है ये, कमली बहुत आ। बस उरन लिया फिर इधर नू राह जेड़े लैके आए उससे थड़ल कल का लैके जाए नू अगे वैस मेरे को आंदी भज भज के। वैस कहंदा इहदे कोले की आ, कहंदे इहदे कोले ते आ। बस ठीक है। लो जी एम्बर रानी पे आ गए आप अभ्यास लाता ड्रामे शुरू हैं। मेरे को तो ड्रामे आ गए जी, ते है नहीं गा इत्थे, गुस्सा ही करो जिन्ना करना। क्यों बस आहो वेलियां खांदी सैम ते कहना कुछ कहना ना, कहना एदी मौज आ, घाह खांदी आ, रोटी खांदी आ, दाना खांदी आ, ते खड़ोती रहिंदी मौज च है। कोई नहीं कट लेना, सियाला आ गया ना हुण। क्या बोलती पब्लिक चेक। लो जी एम्बर रानी आ गई फिर तुर के हैं, ते पूरी पसीने पसीनी हो गई आ। ते फिर कैजा दे दिता भी झट दी झट ना इनू कैजा दे के उदा तोर फिर लईए, मुड़ के इदां ही बंद आ 15 मिनट ताकि सुकून ना खड़ी रहे। फिर उस तो बाद यदी करते हैं खातर तवाया, कपड़ा मारते हैं, बुश मारते, खरकना मारते हैं, तो फिर हो जाएगी सुकून च। तो इधर आ गया विकास, मझ बनने चला है चौरी, फिर छेती छेती बन ला मझ, तो फिर की करना भला वट्टा बनाउणियां वा जंदे नाल है। चलो अल्लाह दी सुपुर्द। लो जी माशाअल्लाह। लो जी स्थबड़ दी सफाई होण लग पई आ, विकास लग पिया माशाअल्लाह सफाई करन। ते एम्बर रानी दी दिवाली अज तुसीं कहना सवेर दे हैं एम्बर लिस्सी बहुत होई आ, लिस्सी नहीं पुत होई और तबीयत फ्रेश होई आ। ये वो माशाल्लाह फिट सी नहीं सवेरे फिट ला हैं, खादा पीता फिट हो गया। खादा पीता हजम की कहंदे हुंदे आ कि पैसा वसूल है। लो जी वाहवा दिन हो गया सी ते सफाई तां करते पे हैं कि सुबह अल्लाह रखे खैर, अल्लाह रखे खैर। ये मिस्त्री आ गया ਆਉਣਾ ਹੈ ਕਿ ਨਹੀਂ ਆਉਣਾ, हैं ਮਿਸਤਰੀ ਆਉਣਾ ਹੈ ਕਿ ਨਹੀਂ ਆਉਣਾ। ਅਸੀਂ ਆਪਦਾ ਉਹਦੇ ਕਹਿਣਾ ਕੀ ਕਹਿੰਦੇ ਹੁੰਦੇ ਆ ਵੀ ਇੱਟਾਂ ਨੂੰ ਪਾਣੀ ਵੀ ਕੱਲ ਲੱਗ ਗਿਆ ਵੀ ਮਿਸਤਰੀ ਆਉਣਾ ਹੈ, ਹਾਂ। ਅੱਜ ਫੇਰ ਨਹੀਂ ਆਇਆ। ਹਾਂ ਅੱਜ ਸਫਾਈ ਕਰੀ ਜਾਂਦਾ ਵੀ ਮਿਸਤਰੀ ਨਹੀਂ ਆਉਣਾ, ਨਾ ਆਇਆ ਤਾਂ ਸਵੇਰੇ ਮਿੱਟੀ ਪਾ ਦੇ ਕਿ ਵੀ ਮਿਸਤਰੀ ਆਣਾ ਹੈ। ਮਿਸਤਰੀ ਆਣਾ ਹੈ। ਇੱਕ ਕੰਮ ਹੋਰ ਹੋ ਸਕਦਾ ਹੈ, ਸਵੇਰੇ ਸੀਮੈਂਟ ਘੋਲ ਕੇ ਰੱਖ ਲਈਏ, ਹਾਂਜੀ ਮਿਸਤਰੀ ਨੂੰ ਵੀਡੀਓ ਭੇਜ ਦਈਏ ਵੀ ਆਹ ਭਾਈ ਸੀਮੈਂਟ ਘੋਲਿਆ ਪਿਆ ਤੇਰੇ ਖਾਤੇ ਆ ਤੇਰੇ ਖਾਤੇ ਹੈ, ਇਹ ਆ ਕੇ ਲਾ ਦੇ, ਨਹੀਂ ਤੇ ਅੱਲਾ ਦੀ ਸਪੋਰਟ ਦੇ ਤੇਰੇ ਖਾਤੇ ਦਿਹਾੜੀ ਪੈ ਗਈ ਸਮਝ ਲੈ ਤੈਨੂੰ। ਇਹ ਹੀ ਹਾਲ ਰਹਿ ਗਿਆ ਹੁਣ। ਹਾਲੇ ਹੀ ਹੈ। ਉਹ ਠੀਕ ਆ ਓਏ, ਅੱਜ ਤੇ ਬੜਾ ਬੀਬਾ ਬੱਚਾ ਬਣਿਆ ਯਾਰ, ਹੈ ਬੜੇ ਕੱਪੜੇ ਪਾਏ ਯਾਰ। ਭੱਟੀ ਭੱਟੀ ਲੈ ਕੱਲ ਇੱਟਾਂ ਰਹਿ ਗਈਆਂ, ਪਹਿਲਾਂ ਉਸ ਦੁਪਹਿਰੇ ਬਹਿ ਕੇ ਹਾਂ ਤੇ ਮੁੜ ਕੇ ਸ਼ਾਮ ਵਾਲਾ ਸਟicker ਲਾਇਆ ਤੇ ਟਾਪੇ ਦਾ। ਭੱਟੀ ਆਪ ਤਾਂ ਕੰਮ ਚੰਗੇ ਨਹੀਂ ਹੈਗੇ। ਕਿਉਂ ਬਈ? ਇਹਨੇ ਸਵੇਰੇ ਪੱਤੀ ਦਾ ਡੱਬਾ ਮੁੱਦਾ ਕਰਤਾ। ਕਿਉਂ? ਉਹ ਸੇਵੀਆਂ ਕਿਤੇ ਉਧਰੋਂ ਆਈਆਂ ਹਾਂ ਤੇ ਕਹਿੰਦਾ ਮੈਨੂੰ ਸੇਵੀਆਂ ਦੇ ਦੇ, ਨਹੀਂ ਮਾਂ ਨੇ ਕਿ ਗਰਮ ਕਰਕੇ ਦਿੰਨੀ ਆ। ਹਾਂ ਇਹ ਚੁੱਪ ਕਰਕੇ ਉਹ ਬਾਹਰ ਸੀ, ਹਾਂ ਇਹ ਗਿਆ ਅੰਦਰ, ਇਹਨੇ ਢੱਕਣ ਖੋਲਿਆ, ਪੱਤੀ ਵਾਲਾ ਡੱਬਾ ਸਾਰਾ ਹੀ ਖਿਲਾਰ ਕੇ ਮੁੱਦਾ ਮਾਰ ਕੇ ਆ ਗਿਆ ਬਾਹਰ, ਆਂਦਾ ਬਾਹਰ ਭੱਜਿਆ। ਜਦੋਂ ਵੇਖਿਆ ਬਾਅਦ ਸਰਵਿਸ ਹੋ ਗਈ। ਓਏ ਪੈ ਗਿਆ ਫਿਰ ਹੈ। ਤੇ ਕੱਲ ਨੇ ਉਹ ਕਦੋਂ ਪੱਟਿਆ? ਉਹ ਕੱਲ ਪਤਾ ਨਹੀਂ ਕਦੋਂ ਕਹਿੰਦਾ ਚੀਨੀ ਦੇ, ਰੋਟੀ ਨਾਲ ਚੀਨੀ ਨਹੀਂ ਦਿੱਤੀ, ਜਾ ਕੇ ਇੱਟਾਂ ਪਾੜਤੀਆਂ। ਓਏ ਆ ਚੰਗਾ ਕੰਮ ਪੁੱਤ ਫੜਿਆ ਤੂੰ, ਤੈਨੂੰ ਕੋਈ ਸ਼ੈ ਨਹੀਂ ਲੱਭਦੀ। ਕਿਉਂ ਪੱਟੀਆਂ ਇੱਟਾਂ ਹੈ ਬਈ? ਕਿਉਂ ਪੱਟੀਆਂ? ਕਿਉਂ ਪੱਟੀਆਂ ਇੱਟਾਂ? ਪੱਟੀ ਦੱਸ ਦੇ ਹੁਣ ਹੈ। ਕੀ ਕਹਿੰਦਾ? ਚੀਨੀ ਨਹੀਂ ਦਿੰਦੇ। ਅੱਛਾ ਚੀਨੀ ਨਹੀਂ ਦਿੰਦੇ, ਤਿੱਟਾ ਪੱਟੇਗਾ ਹੁਣ? ਕਿਉਂ ਬਈ ਚੀਨੀ ਨਹੀਂ ਦਿੰਦੇ, ਤਿੱਟਾ ਪੱਟੇਗਾ? ਠੀਕ ਹੈ ਲੱਭ ਜਾ ਕਰੂ ਤੈਨੂੰ ਚੀਨੀ। ਆ ਤਾਂ ਰੌਲਾ ਇੱਥੇ ਬੰਦਾ ਇੱਥੇ ਸਵਾਗ ਕਰੇ, ਉਹਦੇ ਕਹਿਣਾ ਕੋਈ ਚੀਨੀ ਨਹੀਂ ਲੱਭੀ, ਤਿੱਟਾ ਪੱਟਦੀਆਂ ਗੁੱਸੇ ਦੇ ਵਿੱਚ।
ਲੋ ਜੀ ਭੱਟੀ ਦਾ ਗੁੱਸਾ ਬਹੁਤ ਅਸਲ ਦੇ ਵਿੱਚ ਕੱਬਾ ਹੈ ਨਾ, ਬੜਾ ਸੁਭਾਅ ਕੱਬਾ ਚੱਕੀ ਫਿਰਦਾ ਲਾਇਆ ਆ ਵੀ ਦੱਸ ਸਪੀਕਰ ਉਹ ਫਿਰ ਉਹ ਬਸ ਉਹ ਗੁੱਸੇ 'ਚ ਕੋਈ ਨਾ ਕੋਈ ਗੁੱਸਾ ਚੜੇ ਅੰਦਰੋਂ ਵੱਜਣ ਤੇ ਬਾਹਰ ਆ ਕੇ ਕੋਈ ਨਾ ਕੋਈ ਕਾਰਾ ਕਰ ਦਿੰਦਾ। ਤੇ ਕੱਲ ਨੇ ਪੜਤਾ ਤੇ ਚਲੋ ਖੈਰ ਇਹ ਤਾਂ ਹੋ ਗਿਆ ਸ਼ੁਗਲ। ਆ ਸਫਾਈ ਜਿਹੜੀ ਆਪਾਂ ਕਰਦੇ ਪਏ ਆ ਇਹ ਤਾਂ ਵੀ ਚਲੋ ਮਿਸਤਰੀ ਆਵੇ ਤੇ ਸਵੇਰੇ ਲੱਖ ਰੱਖੇ ਖੈਰ ਹੋ ਜਾਏਗਾ। ਉਮੀਦ ਬੜੀ ਆ ਮੈਨੂੰ ਹੁਣ ਰੱਬ ਦੇ ਘਰ ਦੇ ਵਿੱਚ। ਮੈਂ ਤੇ ਸਵੇਰੇ ਤੜਕੇ ਐ ਜਾਣਾ ਵਿਕਾਸ ਜਿਵੇਂ ਨਹੀਂ ਕਿ ਉਧਾਰੇ ਪੈਸੇ ਲੈਣੇ ਹੁੰਦੇ ਤੇ ਕਹਿੰਦੇ ਹੁੰਦੇ ਵੀ ਬੰਦਾ ਸਵੇਰੇ ਸਵੇਰੇ ਕਿਤੇ ਚੱਲੇ ਨਾ ਜਾਵੇ, ਫਿਰ ਤੜਕੇ ਫੜ ਲਓ ਜਾ ਕੇ ਘਰੋਂ। ਤੁਹਾਨੂੰ ਓੜਦੇ ਨੂੰ ਫੜ ਲਓ। ਹਾਂ ਉਹ ਸਾਫ ਮਿਸਤਰੀ ਪਹਿਲਾਂ ਨਿਕਲ ਜਾਂਦਾ। ਹਾਂ ਨਹੀਂ ਮੈਂ ਯਕੀਨ ਮੰਨ ਸਕੂਟਰ ਤੜਕੇ ਪਹਿਲਾ ਕੰਮ ਮੇਰਾ ਕੀ ਹੁੰਦਾ? ਮਿਸਤਰੀ ਹਾਲ ਹਾਂ ਤੜਕੇ ਸਵੇਰੇ ਸਕੂਟਰ ਮੈਂ ਕੱਢਦਾ ਅੰਦਰੋਂ ਤੇ ਮੈਂ ਮਿਸਤਰੀ ਵੱਲ, ਇਹੀ ਕੰਮ ਹੋ ਰਿਹਾ ਵਾ। ਓ ਤੇ ਬਾਕੀ ਐਂਬਰ ਮਾਸ਼ਾਅੱਲਾ ਅੱਜ ਵਾਵਾ ਕੀ ਕਹਿੰਦੇ ਹੁੰਦੇ ਆ ਵੀ ਸਰਵਿਸ ਹੋਈ ਹੈ ਜੱਟੂ ਦੇ ਕਹਿਣ ਆਕੂ ਤੇ ਪੂਰੀ ਫਿੱਟ ਅੱਜ ਹੈ, ਫਰੈਸ਼ ਹੋਈ ਆ। ਸਵੇਰ ਦਾ ਤੇ ਮੂੰਹ ਹੀ ਨਹੀਂ ਪੱਟਿਆ ਇਹਨੇ ਮੈਨੂੰ ਲੱਗਦਾ ਤੂੰ ਖਾਣ ਤੋਂ। ਹੋਰ ਸਾਡਾ ਪੀਟਾ ਨਿਕਲ ਗਿਆ ਲਓ ਜੀ ਤੇ ਬਾਬੇ ਆ ਕਰੀਏ ਤੇ ਫਿਰ ਵੱਟਾਂ ਖਿੱਚ ਲਈਏ। ਆ ਵਾਟ ਕੇ ਛਾਂਗ ਕੇ ਆਇਆ ਮੈਂ ਇੱਕ ਹੂੰ ਆ ਜਿਹੜੀ ਮਗਰਲੀ ਅੱਛਾ ਉਹ ਛਾਂਗੀ ਉਹ ਥੋੜੀ ਖਾਲੀ ਪੱਟੀ ਹੈ ਇੰਜ ਦੀ। ਠੀਕ ਆ। ਸਵੇਰੇ ਇੰਜ ਨੂੰ ਖਾਲੀ ਪੱਟ ਕੇ ਤੇ ਉਹ ਪੈਰ ਨਹੀਂ ਪਾਣਾ। ਹੂੰ ਉਹ ਖਾਲੀ ਪੱਟ ਕੇ ਆ ਵੱਟ ਵੀ ਛਾਂਗ ਕੇ ਆਇਆ ਕਿ ਮੈਂ। ਚਲੋ ਮੈਂ ਸ਼ਹਿਰ ਗਿਆ ਸੀ ਅਸਲ ਦੇ ਵਿੱਚ, ਥੋੜਾ ਜਿਹਾ ਲੇਟ ਹੋ ਗਿਆ। ਮੌਸਮ ਤੁਹਾਨੂੰ ਲੱਗਦਾ ਨਾ ਸ਼ਾਮ ਹੋ ਗਈ, ਸ਼ਾਮ ਨਹੀਂ ਹੋਈ ਅਸਲ ਦੇ ਵਿੱਚ। ਟਾਈਮ ਹੈਗਾ 2:30-3 ਦਾ ਹੀ ਤੇ ਮੌਸਮ ਜਿਹੜਾ ਨਾ ਥੋੜਾ ਖਰਾਬ ਹੋਇਆ ਲੱਗਦਾ ਵਾ, ਬੱਦਲਵਾਈ ਜੀ ਹੋਈ ਆ। ਤੇ ਮੈਂ ਸ਼ਹਿਰ ਗਿਆ ਸੀ, ਬਾਪੂ ਆਪਣੇ ਨੇ ਬੜਾ ਰੌਲਾ ਪਾਇਆ ਸੀ ਮੋਬਾਈਲ ਵਾਸਤੇ ਤੇ ਮੋਬਾਈਲ ਲੈਣ ਦਾ ਜੱਟੂ ਪਸੰਦ ਆ ਗਿਆ। ਬਹੁਤ ਸੋਹਣਾ ਮੋਬਾਈਲ। ਅੱਛਾ ਸ਼ੁਕਰ ਆਬੂ ਨੇ ਵੈਸੇ ਕੈਬੂ ਕਹਿ ਦਿੰਦਾ ਨਹੀਂ ਇਹ ਨਹੀਂ ਸਹੀ ਆਈਫੋਨ ਪ੍ਰੋ ਹੈ। ਆਈਫੋਨ ਲਿਆਂਦਾ ਅੱਬੂ ਦਾ ਤੇ ਆਈਫੋਨ ਹੀ ਹੈ ਨਾ। ਨੋਕੀਆ ਦਾ ਲਿਆਂਦਾ ਹੈ ਨੋਕੀਆ ਦਾ। ਲਓ ਜੀ ਨੋਕੀਆ ਦੇ ਵੀ ਆਈਫੋਨ ਚੱਲਦੇ। ਨਹੀਂ ਤੇਰੇ ਵਾਸਤੇ ਤੇ ਚੱਲਦੇ ਆ। ਲਓ ਜੀ ਜੱਟੂ ਖਵਾਈ ਜਾਂਦਾ ਰੋਟੀ ਐਂਬਰ ਰਾਣੀ ਨੂੰ, ਕਹਿੰਦਾ ਅੱਜ ਹੰਬੀ ਬਹੁਤ ਆ ਹੈ। ਆਪਦੇ ਨੇ ਤੇ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਹੀਂ ਹਾਂ ਇਹਨੇ ਮੈਂ 2 ਦਿਨ ਪੁੱਛ ਮਾਰਿਆ ਅੱਛਾ ਇਦਾਂ ਕੰਨ ਦੇ ਉੱਤੇ ਜਾ ਕੇ ਅੱਛਾ ਤੇ ਉਹ ਥੱਲੇ ਲੱਤ ਕੇ ਵੀ ਮੈਂ ਕਿ ਡਰ ਲੱਗਦਾ ਇਹ ਤੋਂ। ਹਾਂ। ਫਿਰ ਮੈਂ ਭੱਜ ਜਾਣਾ ਸੀ। ਅੱਛਾ ਭਾਜਾ 2 ਵਾਰੀ ਮਾਰਿਆ ਮੈਂ, ਅੱਛਾ ਚਮਕ ਗਈ। ਲਓ ਜੀ ਆ ਰੋਟੀਆਂ ਦਾ ਬਣਾ ਲਿਆ ਪੂਰਾ ਜਿਹਾ ਤੇ ਚੂਰੀ ਬਣਾ ਲਈ ਆ। ਇਹ ਬੱਚਿਆਂ ਨੂੰ ਪਾਉਣੀਆਂ ਵਾ, ਅਸੀਂ ਕਿਹਾ ਵੀ ਬੱਚਿਆਂ ਨੂੰ ਪਾ ਦਈਏ। ਸਵੇਰ ਦੇ ਭੁੱਖਿਆ ਸੈਮ ਨੂੰ ਹੋਇਆ ਓਏ ਪੁੱਤ ਧਿਆਨ ਨਾਲ ਹੋ ਗਿਆ। ਚੱਲ ਅੰਦਰ ਹੀ ਠੀਕ ਆ। ਬਸ ਕਰ ਥੱਲੇ ਪਾ ਥੋੜੇ ਹੋਰ ਪਾ ਦੇ ਬਸ ਠੀਕ ਹੈ। ਚੱਲ ਬਸ ਚੱਲ ਥੱਲੇ ਖੋਲ ਥੱਲੇ। ਅਸਲ 'ਚ ਨਾ ਸੈਮ ਨੂੰ ਹੋਇਆ ਵਾ ਬੁਖਾਰ, ਸਵੇਰ ਦਾ ਉਹ ਨਾ ਬਾਹਰ ਨਹੀਂ ਆਇਆ, ਉਹ ਥੱਲੇ ਗਿਆ। ਉਹ ਬੱਚਾ ਪੁੱਤ ਗਿਆ ਥੱਲੇ ਗਿਆ। ਬਸ ਲਓ ਜੀ ਖਾ ਲਈ ਹੁਣ ਸਕੂਨ ਦੇ ਨਾਲ। ਭੱਟੀ ਸਾਹਿਬ ਇਹ ਤੁਸੀਂ ਪਾਉਣੀ ਵੱਟ ਹੈ? ਚੱਲ ਖਿੱਚ ਨਹੀਂ ਤੂੰ ਪਾਉਣੀ ਵੱਟ ਦੱਸ ਦੇ। ਚੱਲ ਲਓ ਜੀ ਆ ਗਏ ਆ ਵੱਟਾਂ ਪਾਉਣ ਆ ਗਏ ਆ। ਜੰਦਰਾ ਲਿਆ ਤਾਂ ਤੇ ਸੈਮ ਦੀ ਆ ਤਬੀਅਤ ਬੜੀ ਖਰਾਬ ਆ। ਹਾਂ ਬਈ ਠੀਕ ਆ ਹੁਣ ਨਹੀਂ ਸਹੀ ਉੱਠ ਆਇਆ ਵਾ, ਤੁਰ ਫਿਰੇਗਾ ਨਾ ਬਾਹਰ ਤੇ ਹੋ ਜਾਏਗਾ ਸਹੀ। ਪਹਿਲੀ ਗੱਲ ਨਾ ਟੀਕਾ ਲਵਾਉਂਦਾ ਨਾ ਗੋਲੀ ਖਾਂਦਾ। ਸੀਰਪ ਪੀ ਲੈਣਾ, ਗੋਲੀ ਨਹੀਂ ਖਾਣਾ। ਟੀਕਾ ਨਹੀਂ ਟੀਕਾ ਲਵਾ ਲੈਣਾ ਪਰ ਲਵਾਉਣਾ ਨਹੀਂ। ਨਹੀਂ ਬਸ ਗੱਲ ਹੋਈ ਅਸਾਂ ਵੇਖ ਲਿਆ ਹਾਲ ਆ ਵਾ। ਨਿਗਾ ਜਵਾਕ ਟੀਕੇ ਲਵਾ ਲੈਂਦਾ ਤੂੰ। ਇਹ ਨਹੀਂ ਲਵਾਉਂਦਾ ਪੱਟੀ ਬੰਦਾ ਬਣ। ਲਓ ਜੀ ਚੱਲ ਵਿਕਾਸ ਬਿਸਮਿਲ੍ਲਾ ਕਰੀਏ। ਆ ਜਾਓ ਜੀ ਬਿਸਮਿਲ੍ਲਾ ਛੱਡ ਦੇ ਮੇਰਾ ਪੁੱਤ। ਲੈ ਆਓ ਜੀ ਚੱਲ ਓਕੇ। ਪੱਟੀ ਪਾਸੇ ਹੋ ਜਾ। ਭਾਈ ਸੈਮ ਕੋਲ ਟੁਰ ਜਾ ਪਰ ਜਾ ਸੈਮ ਕੋਲ ਚੱਲ ਜਾ ਮੇਰਾ ਪੁੱਤ। ਥੋੜੇ ਲਾ ਕੇ ਲਾਉਣ ਤੇ ਫਿਰ ਆਪਾਂ ਜਿੰਨਾ ਮਰਜ਼ੀ ਲਾ ਦਈਏਗੇ। ਆ ਜਿਹੜਾ ਨਾ ਐਦਾਂ ਵੱਟਾਂ ਕਿਉਂ ਵੀ ਏਦਾਂ ਵੱਟਾਂ ਕਿੰਨੀ ਦੇਰ ਪਹਿਲਾਂ ਪੈਂਦੀਆਂ ਸੀ। ਹੁਣ ਵੀ ਪਾਉਂਦੇ ਨੇ। ਇੱਥੇ ਨਹੀਂ ਪਾਉਂਦੇ ਆਪਣੇ ਵੱਲ, ਆਪਣੇ ਘੱਟ ਪਾਉਂਦੇ ਪਾਉਂਦੇ ਆ ਤੁਹਾਡੇ ਵਾਲੇ ਪਾਸੇ ਪਾਉਂਦੇ ਹੋਣਗੇ ਪਰਲੇ ਹੱਥ ਨਾ ਆ ਜੰਦਰਾ ਪੂਰੇ ਡੇ ਹੈ। ਆ ਇੱਕੋ ਕਿਉਂ ਜੱਟੂ ਇੱਕੋ ਤੇ ਆਖਰੀ ਆ ਹੀ ਜੰਦਰ ਆਈ ਪੂਰੇ ਡੇਰੇ। ਹੋਰ ਡੇਰੇ 'ਚ ਜੰਦਰਾ ਕੋਈ ਨਹੀਂ ਸਾਡੇ। ਲਓ ਜੀ ਨਹੀਂ ਵਧੀਆ ਹੋਈ ਜਾਂਦਾ ਵਾ ਠੀਕ ਹੈ। ਨੇੜੇ ਰੱਖ ਯਾਰ। ਨਹੀਂ ਥੋੜਾ ਪਰਾਂ ਨੂੰ ਕਰੋ ਨਾ ਯਾਰ ਫਿਰ ਇਦਾਂ ਰਹਿਣ ਤੇ ਤੂੰ ਵੱਟੋਂ ਪਾਰ ਹੋ। ਰਸੀਆਂ ਨਹੀਂ ਅੜੀਆਂ ਖੈਰ ਰਸੀ ਲੰਮੀ ਨਹੀਂ ਹੋਈ। ਖੈਰ ਸਲਾ ਇਦਾਂ ਛੋੜ ਦੇ। ਲੋ ਜੀ ਵੱਟਾਂ ਜਾਂਦੇ ਆ ਪਾਈ। ਮੈਂ ਕਿਹਾ ਨਾ ਪੁੱਤ ਜੱਟੂ ਮਿੱਟੀ ਨਾ ਡਾਓ, ਰੋਕ ਜੋ। ਮੈਂ ਕਿਹਾ ਵੀ ਵੱਟਾਂ ਪਾਉਂਦੇ ਨਾਲ ਤੁਹਾਡੇ ਕੁਝ ਗੱਲਾਂ ਵੀ ਸਾਂਝੀਆਂ ਕਰ ਲਈਏ। ਕੁਝ ਗੱਲਾਂ ਹੈਗੀਆਂ ਸੀ ਕਾਫੀ ਖਾਸ ਸੀ
ਤੇ ਮੈਂ ਸੋਚਿਆ ਸੀ, ਮੈਂ ਕਿਹਾ ਚਲੋ ਜਦੋਂ ਕੰਮ ਲਾਪੇ ਨਾ ਕਰਨ ਉਦੋਂ ਸਾਂਝੀਆਂ ਕਰਦੇ ਤੁਹਾਡੇ ਨਾਲ ਆਰਾਮ ਸਕੂਨ ਦੇ ਨਾਲ। ਪਤਾ ਸਾਰਿਆਂ ਨੂੰ ਹੀ ਆ ਕਿ ਜਿਹੜੇ ਬੰਦੇ ਵਲੌਗ ਦੇਖਦੇ ਆ ਵਕਾਰ ਦਾ, ਤੇ ਵੀ ਵਕਾਰ ਪਿਛਲੇ 2 ਮਹੀਨੇ ਤੋਂ ਘਰੇ ਨਹੀਂ ਗਿਆ ਕੋਈ 4 ਦਿਨ ਵਾਸਤੇ, ਤੇ ਗੁਜਰਾਂਵਾਲਾ ਚਲਾ ਗਿਆ। ਮਾਮਲਾ ਸਾਰਿਆਂ ਨੂੰ ਪਤਾ ਕਿ ਅਸੀਂ ਲੱਗੇ ਹੋਏ ਸੀ ਜੀ ਸਲਾਬ ਜ਼ਦਗਾਨ ਦੀ ਸੇਵਾ ਵਾਸਤੇ, ਰੱਬ ਨੇ ਸਾਡੀ ਡਿਊਟੀ ਲਾਈ। ਤੇ ਗੁਜਰਾਂਵਾਲਾ ਦੇ ਵਿੱਚ ਇੱਕ ਵਾਕਿਆ ਪੇਸ਼ ਆਇਆ ਕਿ ਕਿਸੇ ਬੰਦੇ ਨੇ ਫੈਰ ਮਾਰਿਆ ਕਿਸੇ ਨੂੰ, ਤੇ FIR ਵਕਾਰ ਤੇ ਹੋ ਗਈ, ਝੂਠਾ ਮੁਕੱਦਮਾ ਹੋ ਗਿਆ ਕਿ ਇਸ ਬੰਦੇ ਨੇ ਜੀ ਕੀ ਕਹਿੰਦੇ ਆ ਕਿ ਮਸ਼ਵਰਾ ਦਿੱਤਾ ਕਿ ਫੈਰ ਮਾਰੋ। ਸੋ ਉਹਦੇ ਵਿੱਚ FIR ਦੇ ਵਿੱਚ ਵਕਾਰ ਦਾ ਨਾਮ ਦੇ ਦਿੱਤਾ। ਸੋ ਸਾਰਿਆਂ ਨੂੰ ਪਤਾ ਕਿ ਜਿਹੜੇ ਬੰਦੇ ਵਕਾਰ ਨੂੰ ਵੇਖਦੇ ਆ ਕਿ ਉਸ ਬੰਦੇ ਨੇ ਇੱਜ਼ਤ ਫੇਮ ਕਿੱਦਾਂ ਕਮਾਇਆ। ਠੀਕ ਆ, ਰੱਬ ਨੇ ਉਹਨੂੰ ਇੱਜ਼ਤ ਦਿੱਤੀ ਆ। ਸੋ ਜਿਸ ਬੰਦੇ ਨੂੰ ਇੱਜ਼ਤ ਰੱਬ ਨੇ ਦਿੱਤੀ ਹੁੰਦੀ ਨਾ, ਉਹ ਕਹਿ ਲਓ ਵੀ ਕੋਈ ਬੰਦਾ ਉਹਦੇ ਕੋਲ ਖੋ ਨਹੀਂ ਸਕਦਾ। ਸੋ ਪਰਸੋਂ ਦਾ ਵਾਕਿਆ ਕਿ ਡੇਲੀ ਬੇਸਿਸ ਤੇ ਪਹਿਲਾਂ ਤੁਹਾਨੂੰ ਤਫਤੀਸ਼ ਵਾਸਤੇ ਸੱਦਿਆ ਜਾਂਦਾ ਵਕਾਰ ਨੂੰ, ਲੇਕਿਨ ਤਫਤੀਸ਼ ਨਹੀਂ ਹੋਈ। ਡੇਲੀ ਬੇਸਿਸ ਤੇ ਉਹਨੂੰ ਥਾਣੇ ਬੁਲਾ ਕੇ ਭਾਇਆ ਜਾਂਦਾ, ਜ਼ਲੀਲ ਕਰ ਰਿਹਾ। ਮਤਲਬ ਸਿੰਪਲ ਜੀ ਗੱਲ ਅਗਰ ਆਪਾਂ ਕੀਤੀ ਜਾਵੇ ਤਾਂ ਆਪਣੇ ਵੱਲੋਂ ਤਾਂ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇੱਕ ਮਿੰਟ ਵਿਕਾਸ ਰੋਕ ਜੀ। ਤੇ ਉਸ ਭਰਾ ਨੂੰ ਨਾ ਪਰਸੋਂ ਜੀ ਉਸ ਥਾਣੇ ਦੇ ਗੁਜਰਾਂਵਾਲਾ ਦੇ SHO ਨੇ ਕਾਫੀ ਜ਼ਿਆਦਾ ਤਫਤੀਸ਼ ਦੇ ਵਾਸਤੇ ਬੁਲਾਇਆ ਆਪਦੇ ਰੂਮ ਦੇ ਵਿੱਚ, ਤੇ ਪੈਂਦੇ ਲੈਂਦੇ ਗਾਲਾਂ ਕੱਢਣ ਲੱਗ ਪਿਆ। ਸਿੰਪਲ ਜੀ ਗੱਲ ਕਰਦੇ ਆ ਕਿ ਆਪਦੀ ਵਰਦੀ ਦਾ ਨਜਾਇਜ਼ ਫਾਇਦਾ ਜਿਹੜਾ ਉਹਨਾਂ ਨੇ ਚੁੱਕਿਆ ਤੇ ਉਹਨੂੰ ਗਾਲੀ ਗਲੋਚ ਕੀਤੀ। ਸੋ ਮੈਂ ਕਹਿੰਦਾ ਹੁੰਦਾ ਕਿ ਇੱਜ਼ਤਦਾਰ ਬੰਦੇ ਵਾਸਤੇ ਜਿਹੜੀ ਗਾਲ ਹੈ ਨਾ, ਉਹ ਗੋਲੀ ਬਰਾਬਰ ਆ। ਸੋ ਸਿਰਫ ਬੰਦੇ ਚੁੱਪ ਕਾਹਤੋਂ ਕਰਦੇ ਆ ਜਾਂ ਵੇਖਦੇ ਕੀ ਆ ਕਿ ਇੱਕ ਬੰਦਾ ਆਪਦੀ ਵਰਦੀ ਦਾ ਨਜਾਇਜ਼ ਫਾਇਦਾ ਚੁੱਕਦਾ ਪਿਆ। ਸੋ ਉਹਨੂੰ ਗਾਲਾਂ ਕੱਢੀਆਂ, ਉਹਨੂੰ ਇਹ ਤੂੰ ਬੜਾ ਟਿਕਟੋਕਰ ਬਣਿਆ ਫਿਰਦਾ, ਬੜਾ ਯੂਟਿਊਬਰ ਬਣਿਆ ਫਿਰਦਾ, ਤੇਰੇ ਤੇ ਮੈਂ ਤੇਰੇ ਮੈਂ ਘਰ ਦੇ ਚੱਕ ਲੂੰਗਾ, ਤੇਰਾ ਮੈਂ ਮਾਲ ਪਸ਼ੂ ਵਿਖਾ ਦੂੰਗਾ, ਤੇਰਾ ਇਹ ਕਰ ਦੂੰ ਉਹ ਕਰ ਦੂੰ, 100 ਗਾਲਾਂ। ਉਹ ਕਹਿੰਦਾ ਵੀ ਸਰ ਵੀ ਗੱਲ ਇਹ ਆ ਵੀ ਮੇਰੇ ਤੇ ਜੇ ਪਰਚਾ, ਮੇਰੇ ਤੇ ਮੁਕੱਦਮਾ, ਉਹਦੀ ਤਸਦੀਕ ਕੀਤੀ ਜਾਵੇ। ਜੇ ਮੇਰੇ ਉੱਤੇ ਮੈਂ ਇਸ ਮਾਮਲਾਤ ਦੇ ਵਿੱਚ ਮੁਲਵਸ ਹਾਂ ਤੇ ਮੈਨੂੰ ਚੱਕ ਕੇ ਅੰਦਰ ਕੀਤਾ ਜਾਵੇ। 1% ਵੀ ਜੇ ਅਸੀਂ ਮੁਲਵਸ ਹਾਂ ਸਾਨੂੰ ਚੱਕ ਕੇ ਅੰਦਰ ਕੀਤਾ ਜਾਵੇ। ਤੇ ਲੇਕਿਨ ਆਹ ਗਾਲੀ ਗਲੋਚ ਜਿਹੜੀ ਨਾ, ਇਹ ਜ਼ੇਬ ਨਹੀਂ ਦਿੰਦੀ। ਵੈਸੇ ਵੀ ਇੱਜ਼ਤਦਾਰ ਬੰਦੇ ਵਾਸਤੇ, ਇੱਜ਼ਤਦਾਰ ਬੰਦੇ ਨੂੰ ਇਹ ਗਾਲਾਂ ਜਿਹੜੀਆਂ ਜ਼ੇਬ ਨਹੀਂ ਦਿੰਦੀਆਂ। ਸੋ ਅਸੀਂ ਅਪੀਲ ਕਰਦੇ ਹਾਂ ਮਰੀਮ ਨਵਾਜ਼ ਸਾਹਿਬਾ ਨੂੰ ਸਾਰੇ, ਤੇ IG ਪੰਜਾਬ ਸਾਹਿਬ ਨੂੰ ਕਿ ਉਸ SHO ਨੂੰ ਮੁਅੱਤਲ ਕੀਤਾ ਜਾਵੇ ਤੇ ਉਹਨਾਂ ਦੇ ਨਾਲ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਕਿਉਂਕਿ ਜੇ ਇਦਾਂ ਇੱਕ ਉਸ ਬੰਦੇ ਨਾਲ ਇੰਨਾ ਹੋ ਰਿਹਾ ਜਿਹੜਾ ਪੰਜਾਬ ਵਾਸਤੇ ਖੜਦਾ, ਪੰਜਾਬ ਵਾਸਤੇ ਆਪਦੀ ਹਰ ਚੀਜ਼ ਕੁਰਬਾਨ ਕਰਨ ਨੂੰ ਰਾਜੀ ਆ, ਤੇ ਉਸ ਬੰਦੇ ਨਾਲ ਜੇ ਆਹ ਕੁਝ ਹੋ ਰਿਹਾ ਵਾ, ਤੇ ਇੱਕ ਆਮ ਬੰਦੇ ਨਾਲ ਕੀ ਕੁਝ ਹੁੰਦਾ ਹੋਊਗਾ, ਪੁਲਿਸ ਥਾਣੇ ਦੇ ਵਿੱਚ ਕੀ ਸਲੂਕ ਕਰਦੇ ਹੋਣਗੇ। ਗੱਲ ਹੋਈ ਆ ਵੀ ਫਿਰ ਪੰਜਾਬ ਵਾਸਤੇ ਨਾ ਖੜੀਏ, ਪੰਜਾਬ ਵਾਸਤੇ ਨਾ ਜਾਈਏ, ਜਾ ਕੇ ਲੋਕਾਂ ਦੀ ਮਦਦ ਨਾ ਕਰੀਏ। ਕਿਉਂਕਿ ਜੇ ਕੁਛ ਇਦਾਂ ਦਾ ਕਰਾਂਗੇ ਤੇ ਪੰਜਾਬ ਦੇ ਪੁੱਤਾਂ ਨਾਲ ਕੁਝ ਹੋ ਜਾਂਦਾ ਕਿ ਲੋਕੀ ਫਿਰ ਜਿਹੜੀਆਂ ਸਰਕਾਰਾਂ ਵਾ ਜਾਂ ਜੋ ਵੀ ਇਹ ਲੋਕ ਨੇ, ਉਹ ਝੂਠੇ ਮੁਕੱਦਮੇ ਪਾ ਕੇ ਤੇ ਬੰਦੇ ਨੂੰ ਅੰਦਰ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਉੱਤੇ ਜ਼ੋਰ ਜ਼ਬਰਦਸਤੀ ਜਮਾਉਂਦੇ ਆਪਦੀ ਵਰਦੀ ਦੀ। ਸੋ ਸਾਡੀ ਅਪੀਲ ਆ ਜੀ ਸਾਰਿਆਂ ਦੀ, ਨਾਸਰ ਭਾ ਹੁਣੇ, ਬਾਕੀ ਵਿਕਾਸ, ਫੈਸਲ ਵੀਰਾ ਲੰਬੜਦਾਰ, ਤੇ ਬਾਕੀ ਜਿਹੜੇ ਵੀਰ ਭਰਾ ਸਾਰੇ ਆਵਾਜ਼ ਚੁੱਕ ਰਹੇ, ਵੀਡੀਓ ਪਾ ਰਹੇ। ਤੇ ਮੈਂ ਸੋਚਿਆ ਕਿ ਮੈਂ ਵੀ ਵੀਡੀਓ ਪਾਵਾਂ, ਮੈਂ ਵੀ ਬੋਲਾਂ, ਕਿਉਂਕਿ ਬੋਲਣਾ ਬਣਦਾ। ਜਿੱਥੇ ਕਿਤੇ ਹੁੰਦਾ ਨਾ ਕਿ ਚੀਜ਼ ਆਪਾਂ ਹਾਈਲਾਈਟ ਨਹੀਂ ਕਰਨੀ, ਅੰਦਰ ਖਾਤੇ ਨਿਬੇੜਨੀ ਹੈ, ਤੇ ਉੱਥੇ ਬੰਦਾ ਨਹੀਂ ਵੀ ਬੋਲਦਾ। ਲੇਕਿਨ ਜਿੱਥੇ ਬੋਲਣਾ ਬਣਦਾ, ਸਾਰੇ ਬੋਲ ਰਹੇ, ਉੱਥੇ ਸਾਡਾ ਬੋਲਣਾ ਵੀ ਬਣਦਾ। ਸੋ ਸਾਰੇ ਇੰਸਟਾਗ੍ਰਾਮ ਤੇ ਵਕਾਰ ਦੇ ਜਾ ਕੇ ਤੇ ਜਸਟਿਸ ਫਾਰ ਵਕਾਰ, ਜਿੱਥੇ ਕੋਈ ਵੀਡੀਓ ਵੇਖੋ ਉਹਦੀ ਜਿਹੜਾ ਹੈਸ਼ਟੈਗ ਆ ਜਸਟਿਸ ਫਾਰ ਵਕਾਰ, ਲਾਜ਼ਮੀ ਕਰੋ ਪੋਸਟ, ਮਿਹਰਬਾਨੀ। ਸਾਨੂੰ ਹੁਣ ਉਸ ਬੰਦੇ ਨੂੰ ਸਾਡੀ ਲੋੜ ਆ। ਠੀਕ ਆ, ਮੈਂ ਕਹਿੰਦਾ ਮੇਰੀ ਬੈਕਬੋਨ ਆ ਉਹ ਬੰਦਾ, ਉਸ ਬੰਦੇ ਨੇ ਮੇਰੇ ਲਈ ਬੜਾ ਕੀਤਾ। ਸੋ ਜੇ ਮੇਰੇ ਲਈ ਕੀਤਾ ਤਾਂ ਹਿਸਾਬ ਲਾ ਲਓ ਉਹਨੇ ਪੰਜਾਬ ਵਾਸਤੇ, ਇਸ ਪੰਜਾਬ ਦੇ ਲੋਕਾਂ ਵਾਸਤੇ ਕਿੰਨਾ ਕੀਤਾ ਹੋਊਗਾ। ਸੋ ਬਸ ਇੰਨੀ ਗੱਲ ਸੀ। ਗੱਲ ਥੋੜੀ ਲੰਮੀ ਹੋ ਗਈ, ਉਹਦੇ ਲਈ ਮਾਜ਼ਰਤ, ਲੇਕਿਨ ਮੈਂ ਚਾਹੁੰਦਾ ਸੀ ਕਿ ਇਹ ਗੱਲ ਜਿਹੜੇ ਮੇਰੇ ਦੇਖਣ ਵਾਲੇ ਆ ਉਹਨਾਂ ਤਾਈਂ ਵੀ ਇਹ ਗੱਲ ਪਹੁੰਚੇ। ਤੇ ਬਾਕੀ ਆਹ ਗੱਲਬਾਤ ਸੀ, ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰ ਲਈਏ, ਤੁਹਾਡੇ ਨਾਲ ਸ਼ੇਅਰ ਕਰ ਲਈਏ ਅੱਜ। ਬਾਕੀ ਹੁਣ ਵੱਟਾਂ ਪਾਈ ਜਾਂਦੇ ਆ, ਬਾਕੀ ਮੈਂ ਆਪਣਾ ਫਰਜ਼ ਅਦਾ ਕਰਤਾ, ਤੁਸੀਂ ਆਪਦਾ ਲਾਜ਼ਮੀ ਕਰ ਦਿਓ। ਤੇ ਬਾਕੀ ਹੁਣ ਬਸ ਵੱਟਾਂ ਪਾ ਕੇ ਜਾਂਦੇ ਆ ਡੇਰੇ ਨੂੰ।
ਕਿੱਥੇ ਪਾਈਏ ਗੁੱਠਾ ਮਿੱਟੀ ਯਾਰ ਇਹ ਨਿਆਣੇ ਇਹਨਾਂ ਨੂੰ ਸਮਝ ਇੱਥੇ ਪਾ ਹਾਂ ਇੱਥੇ ਪਾਓ ਮਿੱਟੀ ਆਇਆ ਗੋਟ ਕੇ ਥੋੜੀ ਥੋੜੀ ਦੂਰ ਬਸ ਇੱਥੇ ਠੀਕ ਹੋਰ ਪਿਛਾਂ ਕਰੋ ਹੋਰ ਪਿਛਾਂ ਹੈ ਪਿਛਾਂ ਆ ਲਓ ਬਸ ਠੀਕ ਆ ਉੱਚਾ ਕੰਡਾ ਕਰ ਪਈ ਜੰਦਾ ਕਰ ਏਦਾਂ? ਇੱਥੇ ਥੋੜਾ ਬਸ ਠੀਕ ਆ ਹੋਰ ਯਾਰ ਬਹੁਤ ਲਈ ਜਾਂਦੇ ਜ਼ੋਰ ਮੈਂ ਐਵੇਂ ਲਾਈ ਜਾਣਾ ਜ਼ੋਰ ਵਾਕੇ ਬਸ ਇੰਨਾ ਕੰਮ ਹੁੰਦਾ ਫਿਰ ਇੱਥੇ ਕਰਦੇ ਵੀ ਘੋਲਣਾ ਨਹੀਂ ਘੋਲਣ ਵਾਲੀ ਗੱਲ ਨਹੀਂ ਅਸੀਂ ਤੇ ਹਿਸਾਬ ਲਾਇਆ ਸੀ ਵੀ ਚਲੋ ਯਾਰ ਜੋਰ ਨਾ ਜਿੱਦਾਂ ਨਾ ਆਉਂਦਾ ਮੈਂ ਤੇ ਆਪਦਾ ਜ਼ੋਰ ਚੰਗਾ ਭਲਾ ਲਾਉਣਾ ਰਿਹਾ ਮੇਰੇ ਤੇ ਬਾਂਹ ਦੁਖਣ ਲੱਗ ਪਈ ਮੈਂ ਕਿਹਾ ਵੀ ਨਾ ਦੋ ਜੀ ਨਾ ਪਈ ਹੈ ਨਾ ਦੋ ਜੀ ਟੈਕਨੋਲੋਜੀ ਆ ਫੋਨ ਲੈ ਗਿਆ ਜੱਟੂ ਤੁਹਾਡੇ ਲਈ ਆ ਦੇ ਦੇ ਜੱਟੂ ਦਾ ਆਈਫੋਨ ਆ ਜੱਟੂ ਕਹਿੰਦਾ ਆਈਫੋਨ ਲਿਆਂਦਾ ਅੱਬੂ ਨੇ ਨੋਕੀਆ ਨੋਕੀਆ ਆਈਫੋਨ ਨਵਾਂ ਚੱਲਿਆ ਨੋਕੀਆ ਆਈਫੋਨ ਨਵਾਂ ਚੱਲਿਆ ਹੋਰ ਕੰਪਨੀ ਨਵੀਂ ਨਿਕਲਿਆ ਈ। ਆਪਣੇ ਵਾਸਤੇ ਇਹੀ ਚੀਜ਼ ਆਹੋ ਮੁੜ ਕੇ ਪਾਣੀ ਸੱਟ ਲੈਣਾ ਹੁੰਦਾ ਕਿ ਚਾਰ ਖੋਲ ਚੱਲ ਕੇ ਘਰੇ ਸਿਆਣੇ ਹੱਥੀ ਚੱਲ ਚੱਲ ਘਰੇ ਖੋਲ ਲੋ ਜੀ ਆ ਗਏ ਜਵਾਨ ਮਗਰ ਮਗਰ ਹੀ ਮੇਰੇ ਵਟਾਂ ਪਾਤੀਆਂ ਆਪਾਂ ਆ ਗਏ ਆ ਤੇ ਇੱਧਰ ਜੱਟੂ ਸਾਹਿਬ ਨੇ ਨਾ ਮਗਰ ਹੀ ਪਾਤਾ ਦਾਣਾ ਸਾਰਾ ਸਾਡੇ ਦਾਣਾ ਪਾਤਾ ਕਿਉਂ ਉਹ ਸਾਮਾਨ ਨੇ ਕੁਕੜੀਆਂ ਨਹੀਂ ਮੈਂ ਕਰਾਉਣੀ ਅੱਛਾ ਫੜਨੀਆਂ ਨਹੀਂ ਸੀ ਮੈਂ ਤਾਂ ਕਿਹਾ ਵੀ ਕੁਕੜੀਆਂ ਫੜਨੀਆਂ ਵਾ ਹੁਣ ਤਾਣੀਆਂ ਕਾਹਤੋਂ ਨਹੀਂ ਗਈਆਂ ਅੱਜ ਕਿਉਂ ਇਹ ਮੈਂ ਕਿਹਾ ਸੁਣਾ ਛੱਡਿਓ ਹਾਂ ਉਹ ਖਪਮਦੀਆਂ ਹੁਣ ਛੱਡ ਰਹੀਆਂ ਹੁਣ ਆਪੇ ਧਾ ਦੇ ਲੈ ਯਾਰ ਤੂੰ ਤੇ ਧੱਕਾ ਕਰਨਾ ਨਿਆਣਿਆਂ ਨਾਲ ਸੈਮ ਅੱਗੇ ਬੁਖਾਰ ਟੁੱਟੀਆਂ ਹੁੰਦੀਆਂ ਚੱਲ ਠੀਕ ਆ ਰਹਿਣ ਦੇ ਤੂੰ ਨਾ ਫੜ ਭਾਈ ਖੈਰ ਸਲਾ ਅਸੀਂ ਫੜ ਲਾਂਗੇ ਆਪੇ ਚਲੋ ਵੀ ਕੁੜੀਓ ਅੰਦਰ ਵਾੜ ਲਾ ਅੰਦਰ ਵਾੜ ਲਾ ਸਾਰੀਆਂ ਲੋ ਜੀ ਮਾਸ਼ਾਅੱਲਾ ਰੌਣਕ ਤਾਂ ਪੂਰੀ ਲੱਗ ਜਾਂਦੀ ਨਾ ਯਾਰ ਮੋਟਰਸਾਈਕਲ ਵਗੈਰਾ ਮੰਜੇ ਨਾ ਅੰਦਰ ਰੱਖਿਆ ਕਰੋ ਸੋਹਣਿਆ ਲੋ ਜੀ ਮਾਸ਼ਾਅੱਲਾ ਪੂਰੀ ਰੌਣਕ ਲੱਗੀ ਹੋਈ ਆ ਲੋ ਜੀ ਮਾਸ਼ਾਅੱਲਾ ਰੌਣਕ ਲੱਗ ਗਈ ਤੇ ਵਟਾਂ ਵੁਟਾਂ ਪਾ ਜਾਂਦੀਆਂ ਬਾਕੀ ਕੁਝ ਖਾਸ ਗੱਲਾਂ ਸੀ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰ ਲਈਆਂ ਅੱਜ ਮੈਂ ਕਿਹਾ ਵੀ ਉਹ ਕਰ ਲੈਣੀਆਂ ਚਾਹੀਦੀਆਂ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਉਹਨਾਂ ਗੱਲਾਂ ਬਾਰੇ ਵੀ ਪਤਾ ਹੋਵੇ ਸੋ ਸਾਰੇ ਵੀਰ ਜਿਹੜੇ ਆ ਭਰਾ ਵਾਸਤੇ ਮੇਰੇ ਵਾਸਤੇ ਦੁਆ ਕਰਿਓ ਵਕਾਰ ਵਾਸਤੇ ਕਿ ਰੱਬ ਉਹਦੇ ਵਾਸਤੇ ਆਸਾਨੀਆਂ ਪੈਦਾ ਕਰੇ ਕਿਉਂਕਿ ਉਹ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਦਾ ਤੇ ਰੱਬ ਉਹਦੇ ਵਾਸਤੇ ਆਸਾਨੀਆਂ ਪੈਦਾ ਕਰੇ ਸੋ ਬਾਕੀ ਅੱਜ ਦਾ ਜਿਹੜਾ ਵਲੌਗ ਆ ਐਂਡ ਕਰਦੇ ਆ ਬਾਕੀ ਜਿਹੜੇ ਕੰਮਕਾਰ ਸੀ ਅਲਹਮਦੁਲਿਲਾ ਨਿਬੜ ਗਏ ਅੱਬੂ ਨੂੰ ਫੋਨ ਲਿਆ ਕੇ ਦਿੱਤਾ ਅੱਬੂ ਡੇਲੀ ਕਹਿੰਦੇ ਹੁੰਦੇ ਸੀ ਵੀ ਫੋਨ ਲਿਆ ਦਿਓ ਫੋਨ ਲੈਣਾ ਵਾ ਯਾਰ ਇਦਾਂ ਉਦਾਂ ਕਰਦੇ ਸੀ ਤੇ ਪਸੰਦ ਮਤਲਬ ਕੋਈ ਵੀ ਕਹਿਣਾ ਨਾ ਵੀ ਯਾਰ ਆਹ ਲੈ ਲਈਏ ਉਹ ਲੈ ਦਈਏ ਫਲਾਣਾ ਨਹੀਂ ਇਹ ਨਹੀਂ ਸਹੀ ਫਲਾਣਾ ਨਹੀਂ ਸਹੀ ਹੁਣ ਲਿਆ ਕੇ ਦੇਤਾ ਤੇ ਹੁਣ ਰਾਜ਼ੀ ਹੋ ਗਿਆ ਖੁਸ਼ ਹੋ ਗਿਆ ਤੇ ਅਲਹਮਦੁਲਿਲਾ ਜੀ ਸ਼ੁਕਰ ਹੈ ਰੱਬ ਦਾ ਰੱਬ ਨੇ ਜੋ ਕੁਛ ਵੀ ਕੀ ਕਹਿੰਦੇ ਹੁੰਦੇ ਆ ਕਿ ਕੀਤਾ ਆਪਣੇ ਨਾਲ ਜਾਂ ਜੋ ਰੱਬ ਡੇਲੀ ਲਾਈਫ ਦੇ ਵਿੱਚ ਵਧੀਆ ਤੋਂ ਵਧੀਆ ਲਾਈਫ ਜਾ ਰਹੀ ਆ ਸੋ ਸ਼ੁਕਰ ਆ ਰੱਬ ਦਾ ਤੇ ਬਾਕੀ ਜੀ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਦੁਆਵਾਂ 'ਚ ਰੱਖਣਾ ਯਾਦ ਤੇ ਹੁਣ ਦਿਓ ਇਜਾਜ਼ਤਾਂ ਬਹੁਤ ਸਾਰਾ ਪਿਆਰ ਬਹੁਤ ਸਾਰੀ ਰਿਸਪੈਕਟ ਰੱਬ ਰੱਖਾ ਜੀ।